उधर US डिपार्टमेंट ऑफ ट्रैजरी ने जिहड़ा ਉਹ ਦੱਸਿਆ ਵੀ ਜਿਹੜੀਆਂ ईरान ਦੀਆਂ ਸੈਂਕਸ਼ਨਸ ਦੀਆਂ ਵਾਇਲੇਸ਼ਨਸ ਕੀਤੀਆਂ ਸੀ ਇੰਡੀਆ ਦੇ ਅਡਾਨੀ ਨੇ, ਅਡਾਨੀ ਦੇ ਉਲਟ ਜਿਹੜੇ ਚਾਰਜਿਸ ਸੀ ਉਹ ਵੀ ਡ੍ਰੌਪ ਕਰਨ ਵੱਲ ਨੂੰ ਗੱਲ ਵੱਧ ਰਹੀ ਆ। ਉਧਰ ਕਿਉਂਕਿ ईरान ਦੇ ਨਾਲ ਇਹ ਗੱਲਬਾਤ ਕਰਦੇ ਰਹੇ, ਗੱਲਬਾਤ ਤੋਂ ਭਾਵ ਵੀ ਐਕਸਪੋਰਟ ਇੰਪੋਰਟ ਕਰਦੇ ਰਹੇ, ਸੈਂਕਸ਼ਨਸ ਦੇ ਉਲਟ ਜਾ ਕੇ ਵੀ 32 ਕਹਿੰਦੇ ਵੀ ਤਕਰੀਬਨ ਇਹਨਾਂ ਨੇ ਸੈਂਕਸ਼ਨਸ ਕੀਤੀਆਂ। ਹੁਣ ਉਸ ਮਾਮਲੇ ਦੇ ਵਿੱਚ $275 ਮਿਲੀਅਨ ਦੇ ਕੇ ਜਿਹੜੇ ਆ ਉਹ ਸੈਟਲ ਕਰਨ ਜਾ ਰਹੇ ਆ। ਸੋ ਅਡਾਨੀ ਇਸ ਟਾਈਮ ਡਾਲਰ ਦੇ ਕੇ ਇੱਕ ਹਿਸਾਬ ਦੇ ਨਾਲ ਆਪਣੇ ਉੱਤੇ ਜਿਹੜੇ ਲੱਗੀਆਂ ਚਾਰਜਿਸ ਆ ਅਤੇ ਉਸ ਤਰੀਕੇ ਦੇ ਨਾਲ ਉਸ ਨੂੰ ਰਫਾ ਦਫਾ ਜਿਹੜਾ ਉਹ ਕਰਵਾ ਰਿਹਾ ਹੈਗਾ ਆ। ਸੋ ਸੈਂਕਸ਼ਨਸ ਤਾਂ ਕਈਆਂ ਦੇ ਉੱਤੇ ਲੱਗਦੀਆਂ ਆ, ਕਈ ਵਾਰੀ ਕਈ ਨਹੀਂ ਦਿੰਦੇ ਅਤੇ ਸੈਂਕਸ਼ਨਸ ਦਾ ਸਾਹਮਣਾ ਕਰਨਾ ਪੈਂਦਾ ਆ। ਪਰ ਅਡਾਨੀ ਵਾਲਾ ਜਿਹੜਾ ਆ ਉਹ ਹੁਣ $275 ਮਿਲੀਅਨ ਜਿਹੜਾ ਹਰਜੋਤ ਸਿੰਘ ਜੀ ਸੈਟਲ ਕਰਨ ਜਿਹੜਾ ਉਹ ਜਾ ਰਿਹਾ ਆ। US ਡਿਪਾਰਟਮੈਂਟ ਆਫ ਟ੍ਰੈਜਰੀ ਨੇ ਕਿਹਾ ਵੀ ਉਹਨਾਂ ਨੇ ਐਗਰੀ ਕਰ ਲਿਆ ਹੈ $275 ਮਿਲੀਅਨ ਦੀ ਸੈਟਲਮੈਂਟ ਇੰਡੀਆ ਦੇ ਅਡਾਨੀ ਐਂਟਰਪ੍ਰਾਈਜ਼ ਦੇ ਨਾਲ, ਜਿਨ੍ਹਾਂ ਦੇ ਉੱਤੇ ਸਿਵਲ ਲਾਇਬਿਲਿਟੀ ਦੇ 32 ਜਿਹੜੇ ਵਾਇਲੇਸ਼ਨਸ ਆ ਉਹ ਲੱਗੀਆਂ ਜਿਹੜੀਆਂ ਉਹ ਹੋਈਆਂ ਸੀਗੀਆਂ। ਉਧਰ ਜਸਟਿਸ ਡਿਪਾਰਟਮੈਂਟ ਨੇ ਇਹ ਕਿਹਾ ਸੀਗਾ ਵੀ ਜਿਹੜੇ ਕ੍ਰਿਮੀਨਲ ਫਰਾਡ ਚਾਰਜਿਸ ਆ ਅਡਾਨੀ ਦੇ ਉਲਟ ਉਹ ਵੀ ਡ੍ਰੌਪ ਜਿਹੜੇ ਉਹ ਕੀਤੇ ਜਾ ਰਹੇ ਆ, ਕਿਉਂਕਿ ਇਹਨੇ ਹੁਣ ਵਾਅਦਾ ਕਰਤਾ, ਕਹਿੰਦਾ ਵੀ $10 ਬਿਲੀਅਨ ਦੀ ਜਿਹੜੀ ਇਹ US ਦੀ ਇਕੋਨਮੀ ਦੇ ਵਿੱਚ ਉਹ ਇਨਵੈਸਟਮੈਂਟ ਕਰਨ ਜਾ ਰਿਹਾ। ਆਲਰੇਡੀ ਇੱਕ ਜਿਹੜੀ ਰਿਫਾਈਨਰੀ ਇਹਦੇ ਨਾਮ ਦੇ ਨਾਲ ਜਿਹੜੀ ਹਰਜੋਤ ਸਿੰਘ ਜੀ ਆ ਜੋ ਇਸ ਦੇ ਨਾਲ ਜੁੜੀ ਹੋਈ ਆ, ਉਹ ਅਮਰੀਕਾ ਦੇ ਵਿੱਚ ਬਣਨ ਨੂੰ ਜਿਹੜੀ ਹਰੀ ਝੰਡੀ ਆ ਉਹ ਮਿਲੀ ਹੋਈ ਸੀਗੀ। ਸੋ ਹੁਣ ਇਹ ਵੀ ਇੱਕ ਜਿਹੜਾ ਹਰਜੋਤ ਸਿੰਘ ਜੀ ਐਂਗਲ ਆ। ਇੰਡੀਆ ਦਾ ਜਿੱਦਾਂ ਤੁਸੀਂ ਪਹਿਲਾਂ ਜ਼ਿਕਰ ਕੀਤਾ ਸੀਗਾ ਵੀ ਤੇਲ ਕਾਫੀ ਘੱਟ ਰਹਿਣ ਦੇ ਕਰਕੇ, ਘੱਟ ਹੋਇਆ ਕਰਕੇ ਉਹ ਹੁਣ ਹਰ ਇੱਕ ਤਰੀਕੇ ਦੇ ਨਾਲ ਕੋਸ਼ਿਸ਼ ਕਰ ਰਹੇ ਆ ਵੀ ਕੋਈ ਨਾ ਕੋਈ ਕਿਸੇ ਤਰੀਕੇ ਦੇ ਨਾਲ ਸਮਝੌਤਾ ਜਿਹੜਾ ਉਹ ਹੋਵੇ ਤਾਂ ਜੋ ਜਿਹੜੀਆਂ ਸਿਚੁਏਸ਼ਨਸ ਆ ਉਹਨਾਂ ਨੂੰ ਉੱਥੇ ਠੀਕ ਕੀਤਾ ਜਿਹੜਾ ਉਹ ਜਾ ਸਕੇ। ਉਧਰ US ਡਿਪਾਰਟਮੈਂਟ ਆਫ ਟ੍ਰੈਜਰੀ ਨੇ ਜਿਹੜਾ ਉਹ ਦੱਸਿਆ ਵੀ ਜਿਹੜੀਆਂ ईरान ਦੀਆਂ ਸੈਂਕਸ਼ਨਸ ਦੀਆਂ ਵਾਇਲੇਸ਼ਨਸ ਕੀਤੀਆਂ ਸੀ ਇੰਡੀਆ ਦੇ ਅਡਾਨੀ ਨੇ, ਅਡਾਨੀ ਦੇ ਉਲਟ ਜਿਹੜੇ ਚਾਰਜਿਸ ਸੀ ਉਹ ਵੀ ਡ੍ਰੌਪ ਕਰਨ ਵੱਲ ਨੂੰ ਗੱਲ ਵੱਧ ਰਹੀ ਆ। ਉਧਰ ਕਿਉਂਕਿ ईरान ਦੇ ਨਾਲ ਇਹ ਗੱਲਬਾਤ ਕਰਦੇ ਰਹੇ, ਗੱਲਬਾਤ ਤੋਂ ਭਾਵ ਵੀ ਐਕਸਪੋਰਟ ਇੰਪੋਰਟ ਕਰਦੇ ਰਹੇ, ਸੈਂਕਸ਼ਨਸ ਦੇ ਉਲਟ ਜਾ ਕੇ ਵੀ 32 ਕਹਿੰਦੇ ਵੀ ਤਕਰੀਬਨ ਇਹਨਾਂ ਨੇ ਸੈਂਕਸ਼ਨਸ ਕੀਤੀਆਂ। ਹੁਣ ਉਸ ਮਾਮਲੇ ਦੇ ਵਿੱਚ $275 ਮਿਲੀਅਨ ਦੇ ਕੇ ਜਿਹੜੇ ਆ ਉਹ ਸੈਟਲ ਕਰਨ ਜਾ ਰਹੇ ਆ। ਸੋ ਅਡਾਨੀ ਇਸ ਟਾਈਮ ਡਾਲਰ ਦੇ ਕੇ ਇੱਕ ਹਿਸਾਬ ਦੇ ਨਾਲ ਆਪਣੇ ਉੱਤੇ ਜਿਹੜੇ ਲੱਗੀਆਂ ਚਾਰਜਿਸ ਆ ਅਤੇ ਉਸ ਤਰੀਕੇ ਦੇ ਨਾਲ ਉਸ ਨੂੰ ਰਫਾ ਦਫਾ ਜਿਹੜਾ ਉਹ ਕਰਵਾ ਰਿਹਾ ਹੈਗਾ ਆ। ਸੋ ਸੈਂਕਸ਼ਨਸ ਤਾਂ ਕਈਆਂ ਦੇ ਉੱਤੇ ਲੱਗਦੀਆਂ ਆ, ਕਈ ਵਾਰੀ ਕਈ ਨਹੀਂ ਦਿੰਦੇ ਅਤੇ ਸੈਂਕਸ਼ਨਸ ਦਾ ਸਾਹਮਣਾ ਕਰਨਾ ਪੈਂਦਾ ਆ। ਪਰ ਅਡਾਨੀ ਵਾਲਾ ਜਿਹੜਾ ਆ ਉਹ ਹੁਣ $275 ਮਿਲੀਅਨ ਜਿਹੜਾ ਹਰਜੋਤ ਸਿੰਘ ਜੀ ਸੈਟਲ ਕਰਨ ਜਿਹੜਾ ਉਹ ਜਾ ਰਿਹਾ ਆ। US ਡਿਪਾਰਟਮੈਂਟ ਆਫ ਟ੍ਰੈਜਰੀ ਨੇ ਕਿਹਾ ਵੀ ਉਹਨਾਂ ਨੇ ਐਗਰੀ ਕਰ ਲਿਆ ਹੈ $275 ਮਿਲੀਅਨ ਦੀ ਸੈਟਲਮੈਂਟ ਇੰਡੀਆ ਦੇ ਅਡਾਨੀ ਐਂਟਰਪ੍ਰਾਈਜ਼ ਦੇ ਨਾਲ, ਜਿਨ੍ਹਾਂ ਦੇ ਉੱਤੇ ਸਿਵਲ ਲਾਇਬਿਲਿਟੀ ਦੇ 32 ਜਿਹੜੇ ਵਾਇਲੇਸ਼ਨਸ ਆ ਉਹ ਲੱਗੀਆਂ ਜਿਹੜੀਆਂ ਉਹ ਹੋਈਆਂ ਸੀਗੀਆਂ। ਉਧਰ ਜਸਟਿਸ ਡਿਪਾਰਟਮੈਂਟ ਨੇ ਇਹ ਕਿਹਾ ਸੀਗਾ ਵੀ ਜਿਹੜੇ ਕ੍ਰਿਮੀਨਲ ਫਰਾਡ ਚਾਰਜਿਸ ਆ ਅਡਾਨੀ ਦੇ ਉਲਟ ਉਹ ਵੀ ਡ੍ਰੌਪ ਜਿਹੜੇ ਉਹ ਕੀਤੇ ਜਾ ਰਹੇ ਆ, ਕਿਉਂਕਿ ਇਹਨੇ ਹੁਣ ਵਾਅਦਾ ਕਰਤਾ, ਕਹਿੰਦਾ ਵੀ $10 ਬਿਲੀਅਨ ਦੀ ਜਿਹੜੀ ਇਹ US ਦੀ ਇਕੋਨਮੀ ਦੇ ਵਿੱਚ ਉਹ ਇਨਵੈਸਟਮੈਂਟ ਕਰਨ ਜਾ ਰਿਹਾ। ਆਲਰੇਡੀ ਇੱਕ ਜਿਹੜੀ ਰਿਫਾਈਨਰੀ ਇਹਦੇ ਨਾਮ ਦੇ ਨਾਲ ਜਿਹੜੀ ਹਰਜੋਤ ਸਿੰਘ ਜੀ ਆ ਜੋ ਇਸ ਦੇ ਨਾਲ ਜੁੜੀ ਹੋਈ ਆ, ਉਹ ਅਮਰੀਕਾ ਦੇ ਵਿੱਚ ਬਣਨ ਨੂੰ ਜਿਹੜੀ ਹਰੀ ਝੰਡੀ ਆ ਉਹ ਮਿਲੀ ਹੋਈ ਸੀਗੀ। ਸੋ ਹੁਣ ਇਹ ਵੀ ਇੱਕ ਜਿਹੜਾ ਹਰਜੋਤ ਸਿੰਘ ਜੀ ਐਂਗਲ ਆ। ਇੰਡੀਆ ਦਾ ਜਿੱਦਾਂ ਤੁਸੀਂ ਪਹਿਲਾਂ ਜ਼ਿਕਰ ਕੀਤਾ ਸੀਗਾ ਵੀ ਤੇਲ ਕਾਫੀ ਘੱਟ ਰਹਿਣ ਦੇ ਕਰਕੇ, ਘੱਟ ਹੋਇਆ ਕਰਕੇ ਉਹ ਹੁਣ ਹਰ ਇੱਕ ਤਰੀਕੇ ਦੇ ਨਾਲ ਕੋਸ਼ਿਸ਼ ਕਰ ਰਹੇ ਆ ਵੀ ਕੋਈ ਨਾ ਕੋਈ ਕਿਸੇ ਤਰੀਕੇ ਦੇ ਨਾਲ ਸਮਝੌਤਾ ਜਿਹੜਾ ਉਹ ਹੋਵੇ ਤਾਂ ਜੋ ਜਿਹੜੀਆਂ ਸਿਚੁਏਸ਼ਨਸ ਆ ਉਹਨਾਂ ਨੂੰ ਉੱਥੇ ਠੀਕ ਕੀਤਾ ਜਿਹੜਾ ਉਹ ਜਾ ਸਕੇ।